ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਨੇ ਇੱਕ ਨਵੇਂ ਬਿੱਲ ਨੂੰ ਸਾਈਨ ਕੀਤਾ, ਜਿਸ ਦੇ ਨਾਲ ਇਸ ਟਾਈਮ ਮਾੜੀ ਸਥਿਤੀ 'ਚ ਚੱਲ ਰਹੇ ਹਸਪਤਾਲ, ਖਾਸ ਕਰਕੇ ਆਰਥਿਕ ਤੌਰ ਦੇ ਉੱਤੇ ਜਿਹੜੇ ਸਟਰਗਲ ਕਰ ਰਹੇ ਆ, ਉਹਨਾਂ ਦੇ ਲਈ ਲੋਨ ਪ੍ਰੋਗਰਾਮ ਕ੍ਰੀਏਟ ਕੀਤਾ ਜਾਊਗਾ। ਨਾਨ ਪ੍ਰੋਫਿਟ ਤੇ ਜਾਂ ਫਿਰ ਜਿਹੜੇ ਪਬਲਿਕ ਹਸਪਤਾਲ ਆ, ਉਹਨਾਂ ਨੂੰ ਇੰਟਰਸਟ ਫ੍ਰੀ ਲੋਨਸ ਜਿਹੜੇ ਆ ਦਿੱਤੇ ਜਾਣਗੇ। ਮੰਡੇਰਾ ਦੇ ਵਿੱਚ ਬੀਤੇ ਦਿਨੀ ਕਮਿਊਨਿਟੀ ਹਸਪਤਾਲ ਆ ਉਹ ਬੰਦ ਕਰ ਦਿੱਤਾ ਗਿਆ ਸੀ। ਹੁਣ ਕਹਿੰਦੇ ਵੀ ਮੰਡੇਰਾ ਕਾਉਂਟੀ ਇਸ ਨੂੰ ਖੁਦ $1 ਲੱਖ ਉਹ ਦੇਵੇਗੀ, ਤਾਂ ਜੋ ਹਸਪਤਾਲ ਦਾ ਜਿਹੜਾ ਲਾਇਸੈਂਸ ਆ ਉਸ ਨੂੰ ਰੀਨਿਊ ਕੀਤਾ ਜਾਵੇ। ਗਵਰਨਰ ਨਿਊਸਮ ਨੇ ਇਸ ਬਿੱਲ ਨੂੰ ਪ੍ਰਪੋਜ਼ ਕੀਤਾ, ਜਿਹੜਾ AB ਤੇ SB 112 ਬਿੱਲ ਜਿਸ ਦਾ ਨਾਮ ਸੀਗਾ। ਅਰਲੀ ਐਕਸ਼ਨ ਟ੍ਰੇਲਰ ਬਿਲਸ ਇਸ ਨੂੰ ਰੱਖਿਆ ਗਿਆ ਆ, ਜਿਸ ਦੇ ਵਿੱਚ ਘੱਟੋ ਘੱਟ $150 ਮਿਲੀਅਨ ਇੰਟਰਸਟ ਫ੍ਰੀ ਲੋਨਸ ਦੇ ਵਿੱਚ ਸਾਈਡ ਤੇ ਰੱਖਿਆ ਜਾਊਗਾ, ਜਿਹੜੇ ਆਰਥਿਕ ਤੌਰ ਦੇ ਉੱਤੇ ਸਟਰਗਲ ਕਰ ਰਹੇ ਹਸਪਤਾਲ ਆ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ। ਡਿਸਟ੍ਰੈਸਡ ਹਸਪੀਟਲ ਲੋਨ ਪ੍ਰੋਗਰਾਮ ਇਸ ਨੂੰ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਹੈਲਥ ਕੇਅਰ ਐਕਸੈਸ ਤੇ ਇਨਫੋਰਮੇਸ਼ਨ ਉਹ ਰਨ ਕਰਨਗੇ, ਜਿਸ ਦੇ ਵਿੱਚ ਇਹ ਅਜੇ ਪ੍ਰੋਸੈਸ ਤਿਆਰ ਕਰ ਰਹੇ ਆ, ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ ਹਸਪਤਾਲਾਂ ਦੇ ਲਈ ਇਸ ਲੋਨ ਨੂੰ ਅਪਲਾਈ ਕਰਨ ਦੇ ਲਈ। ਸਟੇਟ ਸੈਨੇਟਰ ਕੈਬਲੇਰੋ ਦੇ ਨਾਲ ਉਹਨਾਂ ਦੇ ਜਿਹੜੇ ਨਾਲ ਦੇ ਜਿਹੜੇ ਸਾਥੀ ਸੀਗੇ, ਕੋਲੀਗ ਸੀਗੇ, ਉਹਨਾਂ ਨੇ ਕਹਿੰਦੇ ਵੀ ਦਸੰਬਰ ਦੇ ਵਿੱਚ ਇਸ ਦੇ ਉੱਤੇ ਕੰਮ ਸ਼ੁਰੂ ਕੀਤਾ ਸੀਗਾ। ਤੇ ਅਸੈਂਬਲੀ ਮੈਂਬਰ ਜਿਹੜੀ ਐਸਮਰਾਲਡਾ ਸੋਰੀਆ ਕੋ ਆਥਰ ਇਸ ਬਿੱਲ ਦੀ, ਉਸਨੇ ਇਹ ਆਖਿਆ ਵੀ ਮੰਡੇਰਾ ਕਾਉਂਟੀ ਦੇ ਇਸ ਕਮਿਊਨਿਟੀ ਹਸਪਤਾਲ ਨੂੰ ਇੱਕ ਇਹ ਲਾਈਫ ਲਾਈਨ ਦੇ ਵਜੋਂ ਕੰਮ ਆਵੇਗਾ। ਜੀ, ਜੇ ਮੈਡੀਕਲ ਫੀਲਡ ਦੀ ਗੱਲ ਕਰਦੇ ਜਾਈਏ, ਬੇਰੀਏ ਦੇ ਵਿੱਚ ਸੈਨੋਜ਼ੇ ਦੇ ਦੋ ਵੱਡੇ ਹਸਪਤਾਲ ਜੋ ਆ ਉਹਨਾਂ ਦੇ ਵਰਕਰਸ ਸਟ੍ਰਾਈਕ ਕਰ ਰਹੇ ਆ ਕੱਲ ਤੋਂ, ਜਾਣੀ ਕਿ ਮੰਡੇ ਤੋਂ। ਉਹਨਾਂ ਦੇ ਵਿੱਚ ਨਰਸਿੰਗ ਅਸਿਸਟੈਂਟਸ, ਟੈਕਨੀਸ਼ੀਅਨ, ਰੈਸਪੀਰੇਟਰੀ ਥੈਰਾਪਿਸਟ, ਕੁਕਸ, ਇਹ ਜੋ ਗੁੱਡ ਸਮਾਰਿਟਨ ਹਸਪੀਟਲ ਤੇ ਰੀਜਨਲ ਮੈਡੀਕਲ ਸੈਂਟਰ, ਦੋਨਾਂ ਦੇ ਹੀ ਵਰਕਰਸ ਇਸ ਟਾਈਮ ਸਟ੍ਰਾਈਕ ਦੇ ਉੱਤੇ ਹੈਗੇ ਆ। ਕਹਿੰਦੇ ਪਈ ਕੋਈ ਟੈਕ ਕੰਮ ਕਰਨ ਵਾਲਾ ਨਹੀਂ ਸੀ। ਕੱਲ ਜਿਹੜੀ ਸਵੇਰ ਦੀ ਸ਼ਿਫਟ ਸੀ ਉਹਦੇ ਵਿੱਚ 25 ਪੇਸ਼ੈਂਟ ਇੱਕ ਯੂਨਿਟ ਦੇ ਵਿੱਚ ਪਏ ਹੋਏ ਸੀਗੇ। 97% ਯੂਨੀਅਨ ਦੇ ਜੋ ਮੈਂਬਰਸ ਆ ਉਹਨਾਂ ਨੇ ਵੋਟ ਪਾ ਕੇ ਅਪਰੂਵਲ ਦਿੱਤੀ ਆ। 3000 ਦੇ ਕਰੀਬ SEUI ਯੂਨਾਈਟਿਡ ਹੈਲਥ ਕੇਅਰ ਵਰਕਰਸ ਜੋ ਸਟ੍ਰਾਈਕ ਤੇ ਜਾ ਰਹੇ ਹੈਗੇ ਆ। ਸੋ ਇਹ ਆਪਣੀ ਸੈਲਰੀ ਨੂੰ ਲੈ ਕੇ, ਹੋਰ ਜੋ ਬੈਨੀਫਿਟਸ ਆ ਉਹਨਾਂ ਨੂੰ ਲੈ ਕੇ ਸਟ੍ਰਾਈਕ ਕਰ ਰਹੇ ਹੈਗੇ। ਥਰੋਨਸ ਦੀ ਬਦਨਾਮ CEO ਐਲਿਜ਼ਾਬੈਥ ਹੋਮਸ ਇੱਕ ਵਾਰੀ ਫਿਰ ਆਪਣੀ ਪ੍ਰਿਜ਼ਨ ਟਾਈਮ ਆ ਉਸ ਨੂੰ ਅੱਗੇ ਪਾਉਣ ਦੇ ਵਿੱਚ ਕਾਮਯਾਬ ਰਹੀ ਆ। ਕੱਲ ਥਰੋਨਸ ਦੀ ਜਿਹੜੀ CEO ਐਲਿਜ਼ਾਬੈਥ ਹੋਮਸ ਦੇ ਲਾਇਰ ਆ, ਉਹਨਾਂ ਨੇ ਇੱਕ ਨਵਾਂ ਮੋਸ਼ਨ ਅਪੀਲ ਦੇ ਰੂਪ ਦੇ ਵਿੱਚ ਇਸ ਦੀ ਫਰਾਡ ਕਨਵਿਕਸ਼ਨ ਦੇ ਉਲਟ ਪਾਇਆ ਸੀ, ਜਿਸ ਦੇ ਲਈ ਜਵਾਬ ਦੇਣ ਨੂੰ ਸਟੇਟ ਨੂੰ 21 ਦਿਨ ਲੱਗ ਸਕਦੇ ਆ। 21 ਦਿਨਾਂ ਜਿਹੜੇ ਉਹਨਾਂ ਨੂੰ ਮਿਲਣਗੇ। ਤੇ ਇੱਕ ਵਾਰੀ ਫੇਰ ਕਹਿ ਸਕਦੇ ਹਾਂ ਵੀ ਹੋਮਸ ਦੇ ਲਾਇਰ ਨੂੰ 21 ਦਿਨ ਜਿਹੜੇ ਮਿਲ ਗਏ ਆ ਫਾਈਨਲ ਰਿਸਪੌਂਸ ਦੇਣ ਦੇ ਲਈ। ਤੇ ਇਸ ਦੇ ਨਾਲ ਕਹਿੰਦੇ ਵੀ ਜੇ ਇਹਦੀ ਟਾਈਮ ਲਾਈਨ ਆ 11 ਸਾਲਾਂ ਦੀ ਜਿਹੜੀ ਇਸਨੇ ਪ੍ਰਿਜ਼ਨ ਸੈਂਟੈਂਸ ਸ਼ੁਰੂ ਹੋਣੀ ਹੈ ਇਸਦੀ, ਉਹ ਫਿਰ ਲੇਟ ਜੂਨ ਤੱਕ ਪਹੁੰਚ ਜਾਊਗੀ। ਫੈਡਰਲ ਜੂਰੀ ਨੇ ਸੈਨੋਜ਼ੇ ਦੇ ਵਿੱਚ ਐਲਿਜ਼ਾਬੈਥ ਹੋਮਸ ਨੂੰ 4 ਕਾਊਂਟ ਆਫ ਡੀਫਰਾਡਿੰਗ ਇਨਵੈਸਟਰਸ ਫੇਲਡ ਬਲੱਡ ਟੈਸਟਿੰਗ ਕੰਪਨੀ ਜਿਹੜੀ ਇਹਦੀ ਥਰਨਸ ਆ ਉਸ ਦੇ ਤਹਿਤ ਦੋਸ਼ੀ ਪਾਇਆ ਸੀਗਾ। ਸੋ 2021 ਦੇ ਵਿੱਚ ਇਸ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਇਆ ਸੀ। ਜੀ,